ਲਓ ਜੀ, ਆਓ ਜੀ ਮਸੂਦ ਮੱਲੀ ਸਾਹਿਬ। ਬਹੁਤ ਧੰਨਵਾਦ ਕੰਗ ਸਾਹਿਬ। ਮੈਂ ਤੇ ਸੁਣਨ ਲਈ ਆਇਆ ਸਾਂ ਸਾਰਿਆਂ ਨੂੰ, ਤੁਸੀਂ ਮੋਹਰੇ ਕਰ ਦਿੱਤਾ, ਧੰਨਵਾਦ ਤੁਹਾਡਾ। ਬਿਲਕੁਲ ਜੀ, ਮਾਣ ਇਹ ਹੈ ਕਿ ਦੁਨੀਆ ਦੀ 9ਵੀਂ ਵੱਡੀ ਬੋਲੀ ਦੇ ਅਸੀਂ ਪੁੱਤਰ ਹਾਂ, ਬੋਲਣ ਵਾਲੇ ਹਾਂ, ਇਹ ਮਾਣ ਹੈ। ਹਾਂ, ਧੱਕਾ 70 ਤੋਂ ਚੱਲ ਰਿਹਾ ਸੀਗਾ ਸਾਡੇ ਨਾਲ, ਜਿੱਦਾਂ ਇਹਨਾਂ ਨੇ ਇਲਿਆਸ ਘੁੰਮਣ ਸਾਹਿਬ ਦਾ ਔਰ ਬਾਕੀ ਲੋਕਾਂ ਦਾ ਨਾਂ ਲਿਆ। 2013 'ਚ ਜਦੋਂ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਹੁਕਮ ਦਿੱਤਾ ਕਿ ਉਰਦੂ ਨੂੰ ਕੌਮੀ ਜ਼ੁਬਾਨ ਦੇ ਤੌਰ 'ਤੇ ਜਦੋਂ ਡਿਕਲੇਅਰ ਕੀਤਾ ਗਿਆ ਅਤੇ ਇਹਨੂੰ ਲਾਗੂ ਕਰੋ, ਅਤੇ ਉਦੋਂ ਫਿਰ ਇਹ ਆਰਡਰ ਕੀਤਾ ਗਿਆ ਕਿ ਜਿੰਨੇ ਫੈਡਰਲ ਸਰਕਾਰ ਦੇ ਮਹਿਕਮੇ ਨੇ, ਸੂਬਾ ਸਰਕਾਰਾਂ ਦੇ ਮਹਿਕਮੇ ਨੇ, ਆਪਣੀਆਂ ਵੈਬਸਾਈਟਾਂ ਨੂੰ ਅੰਗਰੇਜ਼ੀ ਦੇ ਨਾਲ ਨਾਲ ਉਰਦੂ ਦੇ ਵਿੱਚ ਵੀ ਕਰਨ। ਉਦੋਂ ਫਿਰ ਅਸੀਂ ਸਾਰੇ ਪੰਜਾਬੀ ਇਕੱਠੇ ਹੋਏ। ਪਾਕਿਸਤਾਨ ਪੰਜਾਬੀ ਅਦਬੀ ਬੋਰਡ, ਇਹੋ ਹੀ ਜਿਹੜੇ ਸੂਝਵਾਨ ਨੇ, ਜਿੱਦਾਂ ਇਹਨਾਂ ਨੇ ਇਲਿਆਸ ਘੁੰਮਣ ਹੋਣਾ ਦਾ ਨਾਮ ਲਿਆ, ਪ੍ਰੋਫੈਸਰ ਡਾਕਟਰ ਨਬੀਲਾ ਰਹਿਮਾਨ ਜਿਹੜੀਆਂ ਪਹਿਲਾਂ ਪੰਜਾਬੀ ਡਿਪਾਰਟਮੈਂਟ ਦੀਆਂ ਹੈਡ ਸਨ, ਹੁਣ ਪ੍ਰਿੰਸੀਪਲ ਨੇ, ਉਹ ਔਰ ਬਾਕੀ ਵੀ ਸਾਰੀਆਂ ਤਨਜ਼ੀਮਾਂ, ਪੰਜਾਬੀ ਪ੍ਰਚਾਰ, ਪੰਜਾਬੀ ਲੋਕ ਲਹਿਰ, ਇਹ ਸਾਰਿਆਂ ਨੇ ਇਕੱਠਾ ਇੱਕ ਮੁਕੱਦਮਾ ਹੈ ਜਿਹੜਾ ਉਹ ਫਿਰ ਅਸੀਂ ਦਾਇਰ ਕੀਤਾ ਲਾਹੌਰ ਹਾਈ ਕੋਰਟ 'ਚ। ਉਹਦੇ ਵੱਲੋਂ ਫਿਰ ਪੰਜਾਬ ਅਸੈਂਬਲੀ ਨੂੰ ਡਾਇਰੈਕਸ਼ਨ ਆਈ ਕਿ ਇਹ ਸਾਰੇ ਕੀ ਕਹਿੰਦੇ ਨੇ, ਇਹਨਾਂ ਦੀ ਗੱਲ ਕਿਉਂ ਨਹੀਂ ਤੁਸੀਂ ਸੁਣਦੇ। ਇਹ ਪਹਿਲੀ ਵਾਰ ਪਾਕਿਸਤਾਨ ਬਣਨ ਤੋਂ ਬਾਅਦ ਕਾਨੂੰਨੀ ਤੌਰ 'ਤੇ ਕੋਈ ਆਰਡਰ ਹੋਇਆ ਸੀਗਾ ਕਿ ਇਹਨਾਂ ਦੀ ਗੱਲ ਸੁਣੋ, ਪੰਜਾਬੀ ਕਹਿੰਦੇ ਕੀ ਨੇ। ਅਤੇ ਸਾਡੀ ਮੰਗ ਇੱਕ ਹੀ ਸੀ, ਪੰਜਾਬੀ ਪੜ੍ਹੋ, ਪੰਜਾਬੀ ਲਾਗੂ ਕਰੋ, ਪੰਜਾਬੀ ਬੋਲੀ ਨੂੰ ਉਹਦਾ ਹੱਕ ਦੇਵੋ। ਉਹ ਫਿਰ ਮਾਮਲਾ ਅੱਗੇ ਵਧਿਆ। ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬੀ ਦੁਨੀਆ ਦੀ 9ਵੀਂ ਵੱਡੀ ਬੋਲੀ ਹੈ, 10ਵੀਂ ਵੱਡੀ ਬੋਲੀ ਹੈ, ਫਿਰ ਤਾਂ ਸਾਡੇ ਉੱਥੇ ਸਾਰੇ ਹੀ ਲਹਿਜੇ ਕਹਿ ਲਓ, ਡਿਲਾਈਟਸ ਕਹਿ ਲਓ, ਉਹ ਕਹਿੰਦੇ ਨੇ ਹਾਂ ਅਸੀਂ ਪੰਜਾਬੀ। ਪਰ ਜਦੋਂ ਪੰਜਾਬ ਅਸੈਂਬਲੀ 'ਚ ਗੱਲ ਜਾਂਦੀ ਹੈ, ਅਤੇ ਉੱਥੇ ਫਿਰ ਸਟੈਬਲਿਸ਼ਮੈਂਟ ਇੱਕ ਸ਼ਰਾਰਤ ਛੇੜਦੀ ਹੈ ਕਿ ਜੀ ਕਿਹੜਾ ਲਹਿਜਾ, ਕਿਹੜਾ ਡਿਲਾਈਟ। ਉੱਥੇ ਫਿਰ ਸਾਡੇ ਕੁਛ ਸਰਾਇਕੀ ਨੇ ਜਿਹੜੇ, ਉਹ ਕਹਿੰਦੇ ਨੇ ਮੁੜ ਸ਼ੋਧੇ ਪੰਜਾਬੀ ਸਾਕੂ ਸਾਡਾ ਹੱਕ ਨਹੀਂ ਦਿੰਦੇ। ਅਸੀਂ ਤਾਂ ਇੱਕ ਵੱਖਰੀ ਬੋਲੀ ਦੇ ਮਾਲਕ ਹਾਂ, ਇਹ ਵੱਖਰੀ ਬੋਲੀ ਹੈ, ਸਰਾਇਕੀ ਇਹਦਾ ਹਿੱਸਾ ਹੀ ਨਹੀਂ ਹੈ ਪੰਜਾਬੀ ਦਾ। ਸੋ ਉਹਨਾਂ ਰੋਲਿਆਂ 'ਚ ਇਸ ਵੇਲੇ ਇੱਕ ਕੇਸ ਆ ਜਿਹੜਾ ਉਹ ਸੁਪਰੀਮ ਕੋਰਟ ਆਫ ਪਾਕਿਸਤਾਨ 'ਚ ਹੈ। ਪਰ ਪਿਛਲੇ ਦਿਨਾਂ ਤੁਸੀਂ ਸਾਡੇ ਰੇਡੀਓ 'ਤੇ ਇੱਕ ਇੰਟਰਵਿਊ ਸੁਣਿਆ ਹੋਣਾ, ਪੰਜਾਬ ਅਸੈਂਬਲੀ ਦੇ ਜਵੇਦ ਸਾਹਿਬ ਨੇ ਜਿਹੜੇ ਟੋਭਾ ਟੇਕ ਸਿੰਘ ਤੋਂ ਨੇ, ਉਹਨਾਂ ਨੇ ਇੱਕ ਮਤਾ ਪੇਸ਼ ਕੀਤਾ। ਇਸ ਤੋਂ ਪਹਿਲਾਂ ਇਹ ਸਾਰੇ ਮਤੇ ਨੇ ਜਿਹੜੇ ਉਹ ਵੀ ਮਤੱਕੇ ਦਾ ਸਬਬ ਬਣਦੇ ਰਹੇ, ਪਰ ਇਹ ਪਹਿਲਾ ਮੌਕਾ ਸੀਗਾ ਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਪਾਕਿਸਤਾਨ ਤਹਿਰੀਕ ਇਨਸਾਫ ਨੇ, ਹੁਕਮਰਾਨ ਜਮਾਤ ਪਾਕਿਸਤਾਨ ਮੁਸਲਿਮ ਲੀਗ ਨੂਨ ਨੇ, ਔਰ ਇਹਨਾਂ ਸਾਰਿਆਂ ਨੇ ਬਗੈਰ ਇੱਕ ਵੀ ਵੋਟ ਦੀ ਮੁਖਾਲਫਤ ਤੋਂ ਪੰਜਾਬੀ ਨੂੰ ਲਾਗੂ ਕਰਨ ਵੱਲੋਂ ਮਤਾ ਮਨਜ਼ੂਰ ਕਰ ਲਿਆ। ਪਰ ਰੌਲਾ ਫਿਰ ਉੱਥੇ ਹੀ ਆ ਕੇ ਖਲੋ ਗਿਆ। ਮੁੜ ਕੰਗ ਸਾਹਿਬ ਅਸੀਂ ਸ਼ੋਧੇ ਪੰਜਾਬੀ 'ਚ ਹੋਏ, ਅਤੇ ਉਹ ਤਖਤੇ ਲਾਹੌਰ ਵਾਲਾ ਰੌਲਾ ਜਿਹੜਾ ਉਹ ਹੁਣ ਵੇਖੋ ਜੇ ਇਹਨੂੰ ਸਾਨੂੰ ਸ਼ੋਧਿਆਂ ਨੂੰ ਸਾਡਾ ਹੱਕ ਦੇ ਦੇਵੇ, ਜਿਹੜਾ ਕਿ 47 ਤੋਂ ਬਾਅਦ ਅੱਜ ਤੱਕ ਨਹੀਂ ਲੱਭਾ। ਬਸ ਮੈਂ ਕੁਛ ਹੁਕਮ ਹੋਇਆ ਹੈ ਤੇ ਪੇਸ਼ ਕਰਕੇ ਜਾਵਾਂਗਾ। ਹਮਦ ਕਹਿੰਦੇ ਨੇ ਜੀ ਸਾਡੇ ਵਾਲੇ ਪਾਸੇ ਰੱਬ ਦੇ ਨਾਲ ਕਲਾਮ ਕਰਨਾ। ਉਹ ਕਲਾਮ ਫਰਿਆਦ ਵੀ ਹੋ ਸਕਦਾ ਹੈ, ਉਹ ਕਲਾਮ ਮਿੰਤ ਵੀ ਹੋ ਸਕਦਾ ਹੈ, ਉਹ ਤਰਲਾ ਵੀ ਹੋ ਸਕਦਾ ਹੈ, ਉਹ ਆਪਣੇ ਕਰਮਾਂ ਕਾਰਨ ਰੱਬ ਨੂੰ ਮਰਲਾਉਣ ਦਾ ਇੱਕ ਯਤਨ ਵੀ ਹੋ ਸਕਦਾ ਹੈ, ਕੋਈ ਵੀ ਰੂਪ ਹੋ ਸਕਦਾ ਹੈ। ਅਤੇ ਉਹਦੇ ਤੋਂ ਸ਼ੁਰੂ ਕਰਕੇ ਤੇ ਫਿਰ ਇੱਕ ਨਜ਼ਮ ਦੇ ਨਾਲ ਜੇ ਇਜਾਜ਼ਤ ਹੋਵੇ ਮਿਨਾ ਸਾਹਿਬ ਤਾਂ ਮੁਕਾ ਦਾਂਗਾ। ਬੰਦੇ ਨੂੰ ਜਦੋਂ ਅਹਿਸਾਸ ਹੋ ਜਾਂਦਾ ਕਿ ਹਾਂ ਮੈਂ ਹੁਣ ਬਹੁਤ ਹੀ ਲੈਣੋਂ ਲੈ ਗਿਆ, ਹੁਣ ਤਾਂ ਘਰ ਵਾਪਸੀ ਦਾ ਕੋਈ ਤੋਕੀ ਨਹੀਂ ਗਾ ਹੈ। ਪਹਿਲਾਂ ਤਾਂ ਮਾਰ ਪੈ ਕੇ ਬੂਹਾ ਖੁੱਲ੍ਹ ਜਾਂਦਾ ਸੀਗਾ, ਐਰਕੀ ਤਾਂ ਬੂਹਾ ਵੀ ਨਹੀਂ ਖੁੱਲ੍ਹਣਾ, ਉਹਨਾਂ ਕਹਿਣਾ ਤੂੰ ਚਲਾ ਜਾ। ਅਤੇ ਕੋਈ ਇਹੋ ਜਿਹਾ ਹੀ ਕਲਾਮ ਰੱਬ ਦੇ ਨਾਲ, ਉਹ ਕਹਿੰਦਾ ਨਹੀਂ ਹੁਣ ਤੂੰ ਮੇਰਾ ਬੰਦਾ ਨਹੀਂ ਰਿਹਾ, ਤੇਰੇ ਜਿਹੜੇ ਕਰਨੇ ਨੇ ਨਾ ਉਹਨਾਂ ਤੋਂ ਬਾਅਦ ਹੁਣ ਤੂੰ ਉਹਨਾਂ ਨੂੰ ਮੂੰਹ ਨਾ ਕਰ। ਉਹਦੇ 'ਤੇ ਹੈ ਕਿ ਤੇਰੇ ਖਿਆਲ ਤੋਂ ਅੱਗੇ, ਤੇਰੇ ਖਿਆਲ ਤੋਂ ਅੱਗੇ ਇਹ ਮੇਰੀ ਸੋਚ ਦੀ ਜ਼ਿੱਦ ਹੈ। ਤੇਰੇ ਖਿਆਲ ਤੋਂ ਅੱਗੇ ਇਹ ਮੇਰੀ ਸੋਚ ਦੀ ਜ਼ਿੱਦ ਹੈ ਕਿ ਦੂਜੀ ਗੱਲ ਹੀ ਕੋਈ ਨਹੀਂ। ਤੇਰੇ ਖਿਆਲ ਤੋਂ ਅੱਗੇ ਇਹ ਮੇਰੀ ਸੋਚ ਦੀ ਜ਼ਿੱਦ ਹੈ ਕਿ ਦੂਜੀ ਗੱਲ ਹੀ ਕੋਈ ਨਹੀਂ। ਤਾਈਓ ਤੇ ਮੇਰੇ ਸਾਈਆਂ, ਮੇਰੇ ਖਿਆਲ ਦੇ ਸਭ ਰੰਗ, ਮੇਰੇ ਬੋਲ ਦਾ ਅੰਗ ਅੰਗ, ਮੇਰੇ ਖਿਆਲ ਦੇ ਸਭ ਰੰਗ, ਮੇਰੇ ਬੋਲ ਦਾ ਅੰਗ ਅੰਗ ਤੇਰੇ ਮੁਹਤਾਜ ਰਹਿੰਦੇ ਨੇ, ਤੇਰੇ ਮੁਹਤਾਜ ਰਹਿੰਦੇ ਨੇ। ਸੋ ਇਹਨਾਂ ਹਮਦੀਆ ਸ਼ੇਰਾਂ ਤੋਂ, ਇਸ ਫਰਿਆਦ ਤੋਂ ਬਾਅਦ ਮਾਂ ਬੋਲੀ ਦੇ ਬਾਰੇ ਇੱਕ ਕਵਿਤਾ ਲਿਖੀ ਸੀ, ਹੈ ਤਾਂ ਪੁਰਾਣੀ, ਆਪ ਸਭ ਦੀ ਇਜਾਜ਼ਤ ਦੇ ਨਾਲ ਰੂਬਰੂ ਪੇਸ਼ ਕਰਾਂਗਾ। ਧੰਨਵਾਦ ਤੁਹਾਡਾ ਜੀ। ਲੱਗਦਾ ਤਾਜ਼ੀ ਤਾਜ਼ੀ ਸ਼ਾਇਰ ਫਿਲਮ ਵੇਖੀ ਹੈ, ਨਹੀਂ ਤੇ ਇਹ ਆਵਾਜ਼ ਲਹਿੰਦੇ ਪਾਸੇ ਹੀ ਆਉਂਦੀ ਹੈ। ਅਮਰੀਕਾ 'ਚ ਪਹਿਲੀ ਵਾਰ ਸੁਣੀ ਹੈ, ਹੌਲੀ ਹੌਲੀ ਮੈਲ ਚੜ੍ਹਦੀ ਜਾਏਗੀ। ਨਹੀਂ ਹੁਣ ਇੱਥੇ ਅਮਰੀਕਾ ਆ ਕੇ ਮੈਨੂੰ ਇਹ ਪਤਾ ਲੱਗਾ ਕਿ ਅਸੀਂ ਉੱਥੇ ਦਾਦਲੀ ਕਹਿੰਦੇ ਸਾਂ ਇਰਸ਼ਾਦ। ਇੱਥੇ ਜਦੋਂ ਕਿਸੇ ਨੂੰ ਕਿਹਾ ਹਾਂ ਕੀ ਤਕਲੀਫ ਹੈ, ਉਦੋਂ ਵੀ ਕਹਿੰਦੇ ਨੇ ਇਰਸ਼ਾਦ, ਕਿ ਤੂੰ ਆਪਣੀ ਬਕਵਾਸ ਕਰ ਲੈ। ਹੁਣ ਪਤਾ ਨਹੀਂ ਇਹਨਾਂ ਨੇ ਕਿੱਦਾਂ ਕਿਹਾ ਹੈ। ਇਹ ਉਹ ਇਰਸ਼ਾਦ ਹੈ ਜਿਹੜਾ ਅਸੀਂ ਲੈਂਦੇ ਪੰਜਾਬ 'ਚ ਕਹਿੰਦੇ ਸਾਂ, ਜਾਂ ਉਹ ਇਰਸ਼ਾਦ ਆ ਕਿ ਹਾਂ ਕੀ ਹੈ, ਬੋਲਦਾ ਨਹੀਂ। ਅੱਛਾ ਜੀ,
ਇੱਕ ਸ਼ਹਿਰੋਂ ਆਏ ਪੋਤਰੇ ਨੇ। ਇਹ ਜੀ ਅਸਲ 'ਚ ਮੰਜ਼ਰ ਕਾਸ਼ੀ ਹੈ ਸਾਡੇ ਲਹਿੰਦੇ ਪੰਜਾਬ ਵਿੱਚ, ਜਿੱਥੋਂ ਹੁਣ ਘਰ ਦੀਆਂ ਸਾਡੀਆਂ ਬੀਬੀਆਂ ਨੇ ਜਿਹੜੀਆਂ ਸੁੱਚਲ ਪੰਜਾਬਣਾਂ ਨੇ, ਪਰ ਸਬਜ਼ੀ ਲੈਣ ਵਾਲੇ ਨਾਲ ਵੀ ਉਰਦੂ ਬੋਲਦੀਆਂ। ਉੱਥੇ ਫਿਰ ਉਹ ਹੌਲੀ ਹੌਲੀ ਪੰਜਾਬੀ ਜਦੋਂ ਮਿਟਣ ਡਈ ਹੈ, ਤੇ ਉਹ ਇੱਕ ਫਿਕਰ ਹੈ ਜਿਹੜੀ ਉਹ ਇਹਦੇ 'ਚ ਲੁਕੀ ਹੈ, ਉਹ ਬਿਆਨ ਕਰ ਰਹੇ ਹਾਂ ਕਿ ਇੱਕ ਸ਼ਹਿਰੋਂ ਆਏ ਪੋਤਰੇ ਨੇ, ਇੱਕ ਸ਼ਹਿਰੋਂ ਆਏ ਪੋਤਰੇ ਨੇ ਗੋਦੀ ਸਿਰ ਰੱਖ ਪੁੱਛਿਆ ਦਾਦੀ ਨੂੰ। एक शहरों आए पोतरे ने गोदी सिर रख पूछा दादी नू कि मेरी प्यारी दादू जी, इस छोटे से गांव में पेड़ कहाँ है गंदम का और बेल कहाँ है चावल की। मेरी प्यारी दादो जी, इस छोटे से गांव में पेड़ कहाँ है गंदम का और बेल कहाँ है चावल की। लागे टुटी डठी मंजी ते एक खांगड़ पंजाबी सुती सी। गल बालक दी सुन के शूक पई, बहा नीर नैना चों कूक पई। लागे टुटी डठी मंजी ते एक खांगड़ पंजाबी सुती सी। गल बालक दी सुन के शूक पई, बहा नीर नैना चों कूक पई। नी मैं चुन्नी झोलियां अड रोई, नी मैं चुन्नी झोलियां अड रोई। सिर कंधी दे दे रज रोई, डा चरखा ਚੱਕੀ ਛੱਜ ਰੋਈ। ਨੀ ਮੈਂ ਕੱਲ ਮੌਣਾ ਸੀ ਅੱਜ ਮੋਈ, ਨੀ ਮੈਂ ਕੱਲ ਮੌਣਾ ਸੀ ਅੱਜ ਮੋਈ। ਇੱਕ ਸ਼ਹਿਰੋਂ ਆਏ ਪੋਤਰੇ ਨੇ ਜਦ गोदी सिर रख पूछा दादी नू कि मेरी प्यारी दादो जी, इस छोटे से गांव में पेड़ कहाँ है गंदम का और बेल कहाँ है चावल की। बेल कहाँ है चावल की। बहुत धन्यवाद।